ਲੈਣਾ ਦੇ ਉੱਤੇ BRB ਤੋਂ ਪਰਾਂ ਪਾਰਲੇ ਪਾਸੇ ਲੰਘ ਕੇ। ਅੱਛਾ ਉੱਥੇ ਉਦੋਂ ਹਿੰਦੂਆਂ ਦੀ ਘੁੰਮਣ ਸੀ ਗੋਰੇ ਦੀ, ਤੇ ਹਿੰਦੂ ਜਿਹੜਾ ਸੀ ਨਾ ਪਟਵਾਰੀ ਲੱਗਾ ਸੀ ਪੈਲੀਆਂ ਇਹਨਾਂ ਤੇ। ਉਹਨੇ ਆਪਣੇ ਨਾਲ ਉਹਨੂੰ ਘੱਲਿਆ ਮੁਨਸ਼ੀ ਨੂੰ ਕਿ ਜਾ ਉਹ ਬਾਬਾ ਇੱਕ ਝੁੱਗੀ ਲਾ ਕੇ ਬਹਿ ਗਿਆ, ਪਤਾ ਨਹੀਂ ਕੌਣ ਹੈ ਇੱਥੇ ਕਬਜ਼ਾ ਕਰਨ ਵਾਲੇ ਨੇ, ਖਰੇ ਕੌਣ ਲੈਣਾ ਤੇ ਬਹਿ ਗਿਆ ਰਾ ਇਹਦੀ ਝੁੱਗੀ ਨੂੰ ਜਾ ਕੇ ਅੱਗ ਲਾ ਦਿਓ। ਇਹਨੇ ਤੁਸੀਂ ਜਿਹੜੀ ਗੱਲ ਦੱਸਦੇ ਪਏ ਅੰਗਰੇਜ਼ ਦੌਰ ਤੋਂ ਵੀ ਪੁਰਾਣੀ ਹੈ। ਹਾਂਜੀ ਹਾਂਜੀ, ਇਹ ਫਿਰ ਉਧਰੋਂ ਫਿਰ ਇੱਥੇ ਆਣ ਕੇ ਨਾ ਡੇਰਾ ਲਾਇਆ ਇੱਥੇ ਆਪ ਸਾਡੇ ਵਾਲੀ ਪੈਲੀ। ਤਕਰੀਬਨ ਕਿੰਨੇ 100 ਸਾਲ ਤੁਹਾਨੂੰ ਮੈਨੂੰ ਜਿਹੜਾ ਤੁਹਾਡੇ ਵੱਡੇ ਵੀ ਦੱਸਦੇ ਹੋਣਗੇ। ਹਾਂ, ਤੇ ਤੁਸੀਂ ਆਪਣੀ ਹਯਾਤੀ ਦੇ ਵਿੱਚ ਕੀ ਵੇਖਿਆ ਹੈ ਇੱਥੇ ਜਿਹੜੇ ਆਉਣ ਵਾਲੇ ਲੋਕ ਨੇ ਜਿਹੜੇ ਆਣ ਕੇ ਮੰਨਤਾਂ ਮਰਾਦਾਂ ਮੰਨਦੇ ਓਏ ਨੇ? ਹੋਏ ਹੋਏ ਉਹ ਬੜੇ ਲੋਕ ਦੁਨੀਆ ਹੁੰਦੀ ਕਸਮਾਂ ਕਰਾ ਦੇ ਆਂਦੇ ਨੇ, ਜਿਹੜੀ ਅਸੀਂ ਮੰਨਤਾ ਮੰਨ ਸਾਡੀ ਪੂਰੀ ਹੋ ਜਾਂਦੀ ਹੈ। ਦੱਸਦਿਆਂ ਗੱਲ ਮਾਂ ਜੀ ਨੂੰ ਮਤਲਬ ਹਾਂਜੀ, ਬਾਬੇ ਰੀ ਨੇ ਜ਼ਿਆਰਤ ਵੀ ਕਰਾਈ ਹੈ। ਉਹ ਬੜੇ ਇੱਥੇ ਸੇਵਾ ਹੀ ਬੜੀ ਕਰਦੇ ਸੀ ਉੱਥੇ, ਰਾਤ ਦਿਨ ਆਪਣੇ ਲੀੜਾਂ ਨਾਲ ਬੂਹੇ ਪੂੰਝਦੀ ਤੇ ਕੰਨਾਂ ਨੂੰ ਸਾਫ਼ ਕਰਦੀ ਰਹਿੰਦੀ। ਅੱਛਾ, ਤੇ ਕੁੱਲੀ ਵਿੱਚ ਬਾਬੇ ਹੋਰੀ ਬੈਠੇ ਬਾਤ ਕਰਦੇ ਸਨ ਤੇ ਲੋਕਾਂ ਕਿਹਾ ਕੁੱਲੀ ਪੀਰ ਕੁੱਲੀ ਪੀਰ। ਕੁੱਲੀ ਪੀਰ, ਹਾਂਜੀ, ਕੱਖਾਂ ਦੀ ਕੁੱਲੀ ਦੀ ਬੈਠ ਨਾ ਤੇ ਨਾਮ ਇਹਨਾਂ ਦਾ ਅਲਾਦੀਨ। ਅਲਾਦੀਨ ਹੈ। ਹਾਂਜੀ, ਅਲਾਦੀਨ ਅਲ ਮਰੂਫ ਚਿਸ਼ਤੀ ਕਾਦਰੀ ਕੁੱਲੀ ਪੀਰ। ਹਾਂਜੀ। ਫਰੀਦਾ ਰੋਟੀ ਤੇਰੀ ਕਾਠ ਦੀ ਤੇ ਲਾਵੇ ਤੇਰੀ ਭੁੱਖ, ਜਿਨ੍ਹਾਂ ਨੇ ਖਾਧੀਆਂ ਚੋਪੜੀਆਂ ਉਹਨਾਂ ਨੂੰ ਬਹੁਤੇ ਦੁੱਖ। ਨਾਜ਼ਰੀਨ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਜਾਗਤਾ ਪੰਜਾਬ ਔਰ ਮੈਂ ਤੁਹਾਡਾ ਵੀਰ ਰਿਜ਼ਵਾਨ ਗੋਂਦਲ। ਮੇਰੇ ਨਾਲ ਮੀਆਂ ਆਰਫ ਸਾਹਿਬ ਸਾਡੇ ਨਾਲ ਰਹਿਣਾ, ਇਸ ਵੀਡੀਓ ਦੇ ਵਿੱਚ ਦੇਖਣਾ ਤੁਹਾਨੂੰ ਯਕੀਨਨ ਬਹੁਤ ਅੱਛਾ ਲੱਗੇਗਾ। ਔਰ ਅਸੀਂ ਤੁਹਾਨੂੰ ਜਾ ਕੇ ਵਹਾਨੇ ਆ ਉਹ ਦਰਬਾਰ ਸ਼ਰੀਫ ਦੀ ਜਿਹੜੇ ਕਿ ਤਾਰੀਖ ਕੀ ਹੈ ਔਰ ਉਹਨਾਂ ਦੀਆਂ ਕਿਹੜੀਆਂ ਕਰਾਮਤਾਂ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਉਹ ਇੰਨੇ ਮਸ਼ਹੂਰ ਹੋਏ ਨੇ। ਜੱਲੋ ਪਿੰਡ ਦਾ ਸਕੂਲ ਹੈਗਾ, ਗਰਲਜ਼ ਬੱਚੀਆਂ ਦਾ ਸਕੂਲ ਹੈ ਜੱਲੋ ਪਿੰਡ। ਅਸੀਂ ਹੁਣ ਸਿੱਧਾ ਹੀ ਜਾ ਰਹੇ ਹਾਂ ਅਲਰਿਆਜ਼ ਕੈਂਪਸ ਅਲਾਈਡ ਸਕੂਲ ਦੇ ਨਾਂ ਤੋਂ ਬਣਿਆ। ਮਾਸ਼ਾਅੱਲਾ ਅਲਾਈਡ ਸਕੂਲ ਵੀ ਬਣਿਆ ਪਿੰਡ 'ਚ। ਅਸੀਂ ਹੁਣ ਤੁਹਾਨੂੰ ਲੈ ਕੇ ਜਾ ਰਹੇ ਹਾਂ ਦਰਗਾਹ ਸ਼ਰੀਫ ਜਿਹੜੀ ਕਿ ਬੜੀ ਮਸ਼ਹੂਰ ਮਰੂਫ ਹੈ। ਚੰਦ ਹਵੇਲੀਆਂ ਵੀ ਹੈ ਨੇ ਪਿੱਛੇ ਵੇਖੋ ਤੁਸੀਂ, ਪੈਲੀਆਂ ਵੀ ਹੈ ਨੇ ਤੇ ਹਵੇਲੀਆਂ ਵੀ ਹੈ ਨੇ ਚੰਦ। ਇਹ ਕੰਟੇਨਰ ਜਿਹੜਾ ਇੱਥੇ ਫਸਿਆ ਸੀ ਨਾ, ਇਹਦੀ ਵਜ੍ਹਾ ਇਹ ਹੈਗੀ ਹੈ ਕਿ ਇਹ ਇੰਟਰਨੈਸ਼ਨਲ ਬਾਉਂਡਰੀ ਹੈ। ਜਿਹੜਾ ਨਾ ਇਹ ਇੰਟਰਨੈਸ਼ਨਲ ਰੋਡ ਹੈ, ਵਾਘੇ ਬਾਰਡਰ ਤੋਂ ਵੀ ਟ੍ਰੇਡਿੰਗ ਹੁੰਦੀ ਹੈ ਰੋਡ ਤੋਂ ਨਾ, ਇਸ ਕਰਕੇ ਇੱਥੇ ਕੰਟੇਨਰ ਫਸਿਆ ਸੀ। ਇਹ ਜੇ ਕੱਚਾ ਪਿਆ ਕਿੱਡਾ ਸੋਹਣਾ ਹੈ, ਨਾਲ ਖਾਲ ਵਗਣ ਰਿਹਾ ਆ। ਇਹ ਸਾਹਮਣੇ ਦਰਬਾਰ ਸ਼ਰੀਫ ਆ ਗਿਆ ਜੇ। ਇਹ ਦੇਖੋ ਸਾਹਮਣੇ BRB ਨਹਿਰ ਆ, ਉਰਲੇ ਬੰਨੇ ਛੋਟੀ ਨਹਿਰ ਆ ਦਰਬਾਰ ਦੇ, ਤੇ ਦੋਵਾਂ ਨਹਿਰਾਂ ਦੇ ਵਿੱਚ ਘਰ ਦਰਬਾਰ ਸ਼ਰੀਫ ਮਾਸ਼ਾਅੱਲਾ। ਤੇ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਜਾਗਤਾ ਪੰਜਾਬ। ਤੇ ਅਸੀਂ ਇਸ ਵਕਤ ਮੌਜੂਦ ਹਾਂ ਇਹਨਾਂ ਸਰਕਾਰਾਂ ਦੇ ਵਿਹੜੇ ਦੇ ਵਿੱਚ ਕਿ ਜਿਨ੍ਹਾਂ ਦਾ ਤੁਹਾਨੂੰ ਜ਼ਿਕਰ ਕਰ ਰਹੇ ਸਾਂ ਕਿ BRB ਔਰ ਜਿਹੜਾ ਛੋਟੀ ਨਹਿਰ ਦੇ ਦਰਮਿਆਨ ਜੱਲੋ ਜਦੋਂ ਤੁਸੀਂ ਕ੍ਰਾਸ ਕਰਦੇ ਹੋ ਤੇ ਕੁੱਲੀ ਪੀਰ ਦਰਬਾਰ ਸ਼ਰੀਫ ਜਿਹੜਾ ਕਿ ਬੜਾ ਮਸ਼ਹੂਰ ਮਰੂਫ ਜਿਹੜੀ ਦਰਗਾਹ ਆ, ਤੇ ਅਸੀਂ ਇੱਥੇ ਮੌਜੂਦ ਹਾਂ। ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਬੜੇ ਬੜੇ ਪੁਰਾਣੇ ਦਰਖਤ ਲੱਗੇ ਨੇ ਜਿਹੜੇ ਕਿ ਇਸ ਦਾ ਦੱਸ ਰਹੇ ਨੇ ਕਿ ਇਹ ਬਹੁਤ ਇੱਕ ਪੁਰਾਣੀ ਦਰਗਾਹ ਆ। ਜਿਹੜੀ ਤਾਰੀਖ ਹੈ ਇਹਦੀ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਅਗਾਂਹ ਦੀ ਆ, ਮਤਲਬ ਇਸ ਤੋਂ ਕਈ ਪਹਿਲੇ ਦੀ ਆ, ਜਦੋਂ ਅੰਗਰੇਜ਼ ਦੌਰ ਸੀ ਉਦੋਂ ਦੀ ਤਾਰੀਖ ਆ। ਤੇ ਅਸੀਂ ਇਸ ਵਕਤ ਮੌਜੂਦ ਹਾਂ ਕੁੱਲੀ ਪੀਰ ਦਰਬਾਰ ਦੇ ਵਿਹੜੇ 'ਚ, ਤੇ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਬਸ਼ੀਰ ਸਾਹਿਬ। ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਿੰਨਾ ਕਿ ਇਹਨਾਂ ਨੂੰ ਪਤਾ ਆ ਇਹ ਸਾਨੂੰ ਦੱਸਣਗੇ ਸਰਕਾਰਾਂ ਦੇ ਬਾਰੇ। अस्सलाम वालेकुम जी। ਵਾਲੇਕੁਮ ਸਲਾਮ ਜੀ। ਕੀ ਹਾਲ ਜੀ ਚਾਚਾ ਜੀ? ਤਬੀਅਤ ਸੇ ਠੀਕ ਜੀ? ਤੁਸੀਂ ਵੀ ਇੱਥੇ ਝਾੜੂ ਕਾਸ ਜੀ ਮਾਸ਼ਾਅੱਲਾ ਹਾਂਜੀ ਹਾਂਜੀ ਬਾਬਿਆਂ ਦੀ ਜਿਹੜਾ ਖਿਦਮਤ 'ਚ ਬੈਠੇ ਹੋ, ਹਾਂਜੀ। ਆਇਆ ਗਏ ਮਹਿਮਾਨਾਂ ਨੂੰ ਵੀ ਤੁਸੀਂ ਵੇਖਦੇ ਹੋ, ਤੇ ਤੁਸੀਂ ਬਾਬਿਆਂ ਦੀ ਕੋਈ ਕਰਾਮਤ ਦੱਸੋ ਸਾਨੂੰ। ਇਹ ਮੈਂ ਨਾ ਸੁਣੀ ਸੁਣਾਈ ਗੱਲ ਹੀ ਆ ਕਿ ਜੋ ਵੱਡੇ ਘਰ ਦੇ ਰਹੇ ਨਾ ਗੱਲਾਂ ਕਹਿੰਦੇ ਹਨ ਕਿ ਬਾਬੇ ਜੀ ਆਏ ਨੇ ਚਕਵਾਲ ਤੋਂ ਤੇ ਆਏ ਨੇ ਦਾਦਾ ਸਾਹਿਬ ਰਹੇ ਨੇ ਰਾਤ।
ਉਥੋਂ ਇਹਨਾਂ ਨੂੰ ਫਿਰ ਰਾਤ ਬਾਜ਼ਾਰ ਤੋਂ ਹੋਈ ਕਿ ਤੁਸੀਂ ਪਿੱਛੇ ਨਹੀਂ ਜਾਣਾ ਅੱਗੇ ਨੂੰ ਜਾਣਾ ਇੰਜ ਨੂੰ। ਤੇ ਉਹ ਫਿਰ ਬਾਬੇ ਦੇ ਪਿੱਛੇ ਨੂੰ ਨਹੀਂ ਗਏ। ਉਥੋਂ ਆਂਦਾ ਦਾਤਾ ਸਾਹਿਬ ਮੈਨੂੰ ਮੋਹਰ ਲੱਗੀ ਏ ਤੇ ਮੈਂ ਇੱਧਰ ਨੂੰ ਆ ਗਿਆ ਵਾਂ। ਇਹਨੇ ਜਾ ਕੇ ਨਾ ਉਹ ਉੱਥੇ ਡੇਰਾ ਬਣਾਤਾ, ਝੁੱਗੀ ਬਣਾਤੀ, ਉਹ ਫੁਲਵਾਣੇ ਦੇ ਨਾਲ ਜਾਂ ਪਠਾਣਾ ਡੇਰੇ ਲਾ ਕੇ ਉਹਦਾ ਕਰਕੇ ਲੈਣਾ ਦੇ ਉੱਤੇ BRB ਤੋਂ ਭਰਾ। ਪਾਰਲੇ ਪਾਸੇ ਲੰਘ ਕੇ। ਅੱਛਾ। ਉੱਥੇ ਉਦੋਂ ਹਿੰਦੂਆਂ ਦੀ ਘੁੰਮਣ ਸੀ ਗੋਰੇ ਦੀ, ਤੇ ਹਿੰਦੂ ਜਿਹੜਾ ਸੀ ਨਾ ਪਟਵਾਰੀ ਲੱਗਾ ਸੀ ਪੈਲੀਆਂ ਇਹਨਾਂ ਤੇ। ਉਹਨੇ ਆਪਣੇ ਨਾ ਉਹਨੂੰ ਘੱਲਿਆ ਮੁਨਸ਼ੀ ਨੂੰ ਕਿ ਜਾ ਉਹ ਬਾਬਾ ਇੱਕ ਝੁੱਗੀ ਲਾ ਕੇ ਬਹਿ ਗਿਆ, ਪਤਾ ਨਹੀਂ ਕੌਣ ਹੈ ਇੱਥੇ ਕਬਜ਼ਾ ਕਰਨ ਵਾਲੇ ਨੇ, ਖਰੇ ਕੌਣ ਲੈਣਾ ਤੇ ਬਹਿ ਗਿਆ ਰਾ ਇਹਦੀ ਝੁੱਗੀ ਨੂੰ ਜਾ ਕੇ ਅੱਗ ਲਾ ਦਿਓ ਬਾਬੇ ਦੀ ਨੂੰ। ਅੱਛਾ। ਉਹ ਜੋ ਹਿੰਦੂ ਤੁਰਿਆ ਆਉਂਦਿਆ ਨਾ ਅੱਗ ਲਾਉਣ, ਤੇ ਬਾਬੇ ਦਾ ਜਿਹੜਾ ਮਰੀਜ਼ ਨੇ ਖਾਰੇ ਖਾਸ ਇੱਕ ਰੱਖਿਆ ਸੀ ਨਾ, ਹਾਕਮ ਵਾਲੀ ਉਹਦਾ ਨਾਂ ਸੀ। ਉਹਨੇ ਹਾਕਮ ਵਾਲੀ ਉਹ ਬੰਦਾ ਤੁਰਿਆ ਆਉਂਦਾ ਤੇ ਉਹਦੇ ਕੋਲ ਡੱਬੀ ਨਹੀਂ, ਉਹਨੂੰ ਡੱਬੀ ਦੇ ਦਿਓ ਆਏ ਹਾਏ ਹਾਏ। ਤੇ ਮੇਰੀ ਝੁੱਗੀ ਨੂੰ ਅੱਗ ਲਾ ਦੇ ਆਣਗੇ। ਉਹਨੇ ਆਖਿਆ ਡੱਬੀ ਨਹੀਂ ਹੈਗੀ। ਉਹਨੇ ਕਿਹਾ ਨਹੀਂ। ਉਹਨੇ ਕਿਹਾ ਬਾਬੇ ਦੀ ਫਿਰ ਆਂਦੇ ਡੱਬੀ ਦੇਈਏ ਤੁਹਾਨੂੰ। ਉਹ ਫਿਰ ਉੱਥੋਂ ਉਹਨਾਂ ਪੈਰਾਂ ਦੇ ਪਿੱਛੇ ਮੁੜ ਕੇ ਜਾ ਕੇ ਉਹਨੇ ਪਟਵਾਰੀ ਆਪਣੇ ਨੂੰ ਦੱਸਿਆ ਜਾ ਕੇ ਉੱਥੇ ਫਿਰ ਕਿ ਉਹਨੇ ਕਿਹਾ ਬਾਬੇ ਹੋਰੀ ਤੇ ਡੱਬੀ ਵੀ ਨਹੀਂ ਸੀ ਸਾਡੇ ਕੋਲ। ਤੋਂ ਉਹਨੇ ਆਖਿਆ ਉਹਨਾਂ ਕੋਲ ਡੱਬੀ ਨਹੀਂ ਹੈਗੀ, ਸਾਡੀ ਝੁੱਗੀ ਨਾਲ ਆਣ ਕੇ ਅੱਗ ਲਾ ਨੂੰ ਡੱਬੀ ਸਹੀ ਦੇ ਦੇਣੇ ਉਹਨਾਂ ਕੋਲੋਂ। ਤੇ ਉਹ ਫਿਰ ਪਟਵਾਰੀ ਜਿਹੜਾ ਸੀ ਨਾ ਹਿੰਦੂ, ਉਹ ਫਿਰ ਰਾਤ ਭਾਣ ਰਹੀ ਉਹਨੇ ਲਈਆਂ ਪੁੱਠੀਆਂ ਸਿੱਧੀਆਂ ਮੰਜੀ ਦੇ ਉੱਤੇ ਹੀ, ਨਾਲ ਹੀ ਉਹਦੇ ਬਾਲਾਂ ਨੇ ਬੁੱਢੀ ਨੇ ਵੀ। ਤੇ ਜਿਹੜੇ ਉਹਦੇ ਕਾਗਜ਼ ਸਨ ਤੇ ਉਹਨੇ ਫਿਰ ਆਖਿਆ ਉਹ ਵੀ ਤੇਰੇ ਚਿੱਟੇ ਹੋ ਗਏ ਸਨ ਸਵੇਰੇ ਦਿਨ ਚੜ੍ਹਦੇ ਤੱਕ। ਜਿਹੜੇ ਪਟਵਾਰਖਾਨੇ ਦੇ ਕਾਗਜ਼ ਹੁੰਦੇ ਨੇ, ਖਾਤਾ ਜਿਹੜਾ ਸੀ। ਖਾਤਾ ਸਾਫ਼ ਹੋ ਗਿਆ ਉਹਦਾ। ਉਹ ਫਿਰ ਪਿੱਟਿਆ ਭੱਜਿਆ ਨੱਠਿਆ ਬਾਲਾਂ ਨਾਲ ਲੈ ਕੇ ਉਹਨਾਂ ਨੂੰ ਕਿ ਬਾਬਾ ਜੀ ਮੈਨੂੰ ਮਾਫ਼ ਕਰ ਦਿਓ, ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ ਹੈ ਸਰਕਾਰ, ਮੈਂ ਨਹੀਂ ਇਹਨਾਂ ਜੋਗਾ ਹੈਗਾ, ਮੇਰਾ ਤਾਂ ਸਾਰਾ ਖਾਤਾ ਹੀ ਚਿੱਟਾ ਹੋ ਗਿਆ, ਮੈਂ ਦੱਸਾਂਗਾ ਗਾਂ ਕੀ ਤੇ ਲਿਖਾਂਗਾ ਕੀ ਹੁਣ ਮੈਂ। ਉਹਨੇ ਆਖਿਆ ਤੂੰ ਅਜੇ ਤੈਨੂੰ ਮੈਂ ਭਵਾਂਡੜੀਆਂ ਦੇਣੀਆਂ ਨੇ, ਤੂੰ ਬਾਜਾ ਮੇਰੇ ਕੋਲ। ਤੂੰ ਵੀ ਆਖਿਆ ਮੈਂ ਅੱਗ ਲਾਉਣੀ। ਉਹਨੇ ਆਖਿਆ ਜੀ ਮੇਥੋਂ ਗਲਤੀ। ਫਿਰ ਨਿੱਕੇ ਨਿੱਕੇ ਬਾਲ ਆਣਗੇ ਬਾਬੇ ਦੇ ਅੱਗੇ ਰੋਣ ਲੱਗ ਪਏ, ਨਿੱਕੇ ਨਿੱਕੇ ਬੱਚੇ ਉਹਨਾਂ ਹਿੰਦੂਆਂ ਦੇ ਤੇ ਬੁੱਢੀ ਵੀ ਉਹਦੀ। ਉਹਨੇ ਬਾਬਾ ਜੀ ਸਾਨੂੰ ਮਾਫ਼ ਕਰ ਦਿਓ, ਖੁਦਾ ਵਾਸਤੇ ਕਰਾਂ ਤੁਸੀਂ। ਉਹਨੇ ਆਖਿਆ ਮੇਰਾ ਮੋਟਾ ਗੋਸ਼ਤ ਖਾਓਗੇ? ਉਹਨੇ ਆਖਿਆ ਖਾ ਲਾਂਗੇ ਅਸੀਂ ਵੀ। ਉਹਨੇ ਆ ਪੱਕਾ ਥੋੜ੍ਹਾ ਜਿਹਾ ਅਸੀਂ ਫਿਰ ਖਾ ਇਹਨਾਂ ਨੂੰ ਤੇ ਜਾ ਹੁਣ ਤੁਹਾਨੂੰ ਅਸੀਂ ਮਾਫ਼ ਕਰ ਦਿੰਦੇ ਹਾਂ ਤੇ ਗਾਂ ਦਾ ਇਹੋ ਜਿਹਾ ਕੰਮ ਨਾ ਕਰੀਦਾ। ਅਸੀਂ ਇੱਥੋਂ ਰਹਿਣਾ ਨਹੀਂ, ਤੁਹਾਡਾ ਅਸੀਂ ਡੇਰਾ ਕੂਚ ਕਰ ਦੇਣਾ ਇੱਥੋਂ। ਅੱਛਾ। ਉੱਥੋਂ ਫਿਰ ਡੇਰਾ ਕੂਚ ਕਰਕੇ ਬਾਬੇ ਫਿਰ ਇੱਥੇ ਆਏ। ਫਿਰ ਮਤਲਬ BRB ਤੋਂ ਉਦੋਂ ਪਰਤ ਕੇ ਇੱਧਰ ਆ ਗਏ। ਹਾਂਜੀ BRB ਨਹੀਂ ਹੋਵੇਗੀ। ਹਾਂ ਮਤਲਬ ਹੁਣ ਤੇ ਨਿਸ਼ਾਨੀ BRB ਨਿਸ਼ਾਨੀ, ਦੀ ਹੈ। ਹਾਂਜੀ। ਲੇਕਿਨ ਇਹ ਤੁਸੀਂ ਜਿਹੜੀ ਗੱਲ ਦੱਸਦੇ ਪਏ ਅੰਗਰੇਜ਼ ਦੌਰ ਤੋਂ ਵੀ ਪੁਰਾਣੀ ਹੈ। ਹਾਂਜੀ ਹਾਂਜੀ। ਇਹ ਫਿਰ ਉਧਰੋਂ ਫਿਰ ਇੱਥੇ ਆਣ ਕੇ ਨਾ ਡੇਰਾ ਲਾਇਆ ਇੱਥੇ ਆਪ ਸਾਡੇ ਵਾਲੀ ਪਈ। ਤਕਰੀਬਨ ਕਿੰਨੇ 100 ਸਾਲ ਤੁਹਾਨੂੰ ਮੈਨੂੰ ਜਿਹੜਾ ਤੁਹਾਡੇ ਵੱਡੇ ਵੀ ਦੱਸਦੇ ਹੋਣਗੇ? ਆਹੋ 100 ਸਾਲ ਤੇ ਉਹ ਉੱਤੇ ਹੋ ਗਿਆ ਹੁਣ, ਲੰਘ ਗਿਆ ਉਹਨਾਂ ਦਾ ਟਾਈਮ ਤੇ। ਹਾਂਜੀ। ਯਾਨੀ ਕਿ ਕਈ 100 ਸਾਲ ਕਹਿ ਸਕਦੇ ਹਾਂ। 150 ਸਾਲ ਦੇ ਹਾਂਜੀ ਪਹਿਲੇ ਆਵੇ ਨਾ ਅੰਬ ਅੰਗਰੇਜ਼ ਕਿੱਡਾ ਹੁਕੂਮਤ ਕਰਕੇ ਗਏ ਨੇ। ਹਾਂਜੀ ਅੰਬ ਕਿੱਡਾ ਪੁਰਾਣੇ ਨੇ, ਟੁੱਟ ਟੁੱਟ ਕੇ ਡਾਹਣ ਤੇ ਫੇਰ ਹੋਏ ਨਹੀਂ। ਤੁਹਾਨੂੰ ਇੱਥੇ ਕਿੰਨਾ ਅਰਸਾ ਹੋ ਗਿਆ? ਮਤਲਬ ਤੁਹਾਡੇ ਵੱਡਿਆਂ ਤੋਂ ਤੁਸੀਂ ਬੈਠੇ ਹੋ ਕਿ ਤੁਹਾਡੇ ਤੋਂ ਵੱਡੇ ਤੋਂ ਵੀ ਵੱਡੇ ਇੱਥੇ ਸਨ? ਆ ਦਾਦੇ ਪੜਦਾਦਾ ਅੱਛਾ ਪੜਦਾਦੇ ਤੋਂ ਦਾਦਾ ਦਾਦਾ, ਹਾਂਜੀ। ਫਿਰ ਦਾਦੇ ਤੋਂ ਬਾਅਦ ਤੁਹਾਡੇ ਵਾਲਦ ਵਾਲਦ ਸਾਹਿਬ, ਸਾਹਿਬ, ਫਿਰ ਤੁਸੀਂ, ਮੈਂ ਹੁਣ ਮੱਚ ਲੱਗੋ ਤੁਹਾਡੇ ਬੱਚੇ। ਹਾਂਜੀ ਯਾਨੀ ਕਿ ਤੁਸੀਂ ਕੋਈ ਪੰਜਵੀਂ ਪੁਸ਼ਤ ਇੱਥੇ ਬੈਠੇ ਹੋ। ਹਾਂਜੀ। ਤੇ ਤੁਸੀਂ ਆਪਣੀ ਹਯਾਤੀ ਦੇ ਵਿੱਚ ਕੀ ਵੇਖਿਆ ਹੈ ਇੱਥੇ ਜਿਹੜੇ ਆਉਣ ਵਾਲੇ ਲੋਕ ਨੇ ਜਿਹੜੇ ਆਣ ਕੇ ਮੰਨਤਾਂ ਮਰਾਦਾਂ ਮੰਨਦੇ ਓਏ ਨੇ? ਹੋਏ ਹੋਏ ਉਹ ਬੜੇ ਲੋਕ ਦੁਨੀਆ ਹੁੰਦੀ ਕਸਮਾਂ ਕਰਾ ਦੇ ਆਂਦੇ ਨੇ, ਜਿਹੜੀ ਇਹ ਮੰਨਤਾ ਮੰਨ ਸਾਡੀ ਪੂਰੀ ਹੋ ਜਾਂਦੀ ਆ। ਤੇ ਬੜੇ ਬਾਬੇ ਦੇ ਮਰੀਦ ਨਹੀਂ, ਭਗਵਾਨਪੁਰੇ ਦੇ ਇਧਰ ਟਹਿਲ ਬਾਣਾ ਦੇ ਕੀ ਇੱਧਰੋਂ ਅੱਗੇ ਸੱਜਿਓਂ ਖੱਬਿਓਂ ਬੜੀ ਦੁਨੀਆ ਹੁੰਦੀ ਜਦੋਂ ਮੇਲਾ ਹੁੰਦਾ ਇੱਥੇ। ਵੇਖਿਆ ਨਹੀਂ ਮੇਲਾ? ਹਾਂਜੀ ਮੇਲਾ ਵੀ ਵੇਖਿਆ ਬੜੀ ਹੈ, ਦੁਨੀਆ ਹੁੰਦੀ ਆ। ਬੜੀ ਦੁਨੀਆ ਹੁੰਦੀ। ਅਤੇ ਉਹ ਮੰਨਦੇ ਤੇ ਆਉਂਦੇ ਨੇ ਨਾ ਲੋਕ। ਅੱਛਾ। ਹਾਂਜੀ ਬਾਬੇ ਹੋਰਾਂ ਨੂੰ ਫਿਰ ਆਉਂਦੇ ਰਹੇ ਨੇ ਪਹਿਲੇ ਉਹਨਾਂ ਦੇ ਵੱਡੇ ਵਡੇਰੇ ਤੋਂ, ਫਿਰ ਗਾਂ ਉਹਨਾਂ ਦੀ ਲਾਦ, ਫਿਰ ਗਾਂ ਉਹਨਾਂ ਦੀ ਲਾਦ ਹੁਣ ਤੁਰੀ ਆਉਂਦੀ ਹੀ ਆ। ਇੱਕ ਦੂਜੇ ਨੂੰ ਆ ਕੇ ਆ ਜਾਓ ਨਹੀਂ, ਸਾਡੇ ਇੱਥੇ ਬਾਬਿਆਂ ਦਾ ਮੇਲਾ ਹੈ। ਤੁਸੀਂ ਆਪਣੀ ਦੱਸੋ ਕੋਈ ਤੁਹਾਡੇ ਵੱਡਿਆਂ ਨੂੰ ਜਾਂ ਤੁਹਾਨੂੰ ਕੋਈ ਐਸੀ ਤੁਸੀਂ ਇਹਨਾਂ ਦੀ ਕੋਈ ਕਰਾਮਤ ਵੇਖੀ ਹੋਵੇ, ਯਾਨੀ ਕਿ ਕੋਈ ਖਾਬ ਵੇਖੀ ਹੋਵੇ? ਖਾਓ ਕੀ ਵੇਖੀ ਇਹ ਬਸ ਅਸੀਂ ਇਸ ਤਰ੍ਹਾਂ, ਮੈਂ ਤਾਂ ਡਿਪਟੀ ਦੇਣਾ ਕਿ ਮੇਰੀ ਵਾਲਦਾ ਸਾਹਿਬ ਸੀ ਨਾ, ਉਹਨੂੰ ਸਾਰਾ ਪਤਾ ਸੀ। ਤੈਨੂੰ ਮੈਂ ਸਹੀ ਜਿਹੜੀ ਫਿਰ ਦੱਸ ਦੇਣਾ ਗੱਲ। ਉਹਨੇ ਬੜਾ ਅਰਸਾ ਇੱਥੇ ਕੱਢਿਆ ਵਾ, ਬੜਾ ਅਰਸਾ ਕੱਢਿਆ ਉਹਨੇ। ਉਹ ਹੁਣ ਉਹ ਤੁਰਿਆ ਨਹੀਂ ਜਾਂਦਾ ਤੇ ਕੰਨਾਂ ਤੋਂ ਨਹੀਂ ਸੁਣਿਆ ਜਾਂਦਾ। ਉਹਨੂੰ ਸਾਰਾ ਕੋਈ ਬਾਬਾ ਇਸ ਤਰ੍ਹਾਂ ਬੁਝਾਰਤ ਮਿਲਦਾ ਵੀ ਤੇ ਗੱਲਾਂ ਵੀ ਉਹਨਾਂ ਕਰਦਾ। ਹਾਂਜੀ ਤੈਨੂੰ ਮੈਂ ਸਹੀ ਫਿਰ ਦੱਸ ਦਿਆਂ ਗੱਲ। ਮਾਂ ਜੀ ਨੂੰ ਮਤਲਬ ਹਾਂਜੀ, ਹਾਂਜੀ। ਬਾਬੇ ਰੇ ਨੇ ਜ਼ਿਆਰਤ ਵੀ ਕਰਾਈ? ਬੜੀ ਇੱਥੇ ਸੇਵਾ ਹੀ ਬੜੀ ਕਰਦੀ ਸੀ ਉਹ ਤੇ। ਰਾਤ ਦਿਨ ਆਪਣੇ ਲੀੜਾਂ ਨਾਲ ਬੂਹੇ ਪੂੰਝਦੀ ਤੇ ਕੰਨਾਂ ਨੂੰ ਸਾਫ਼ ਕਰਦੀ ਰਹਿੰਦੀ ਤੇ ਟਾਕੀਆਂ ਜਿੱਥੋਂ ਟੁੱਟ ਭੱਜ ਉੱਥੇ ਲਾਉਂਦੀ ਰਹਿੰਦੀ ਸੀ ਉਹ। ਤੁਹਾਨੂੰ ਮੈਂ ਸਹੀ ਗੱਲ ਦੱਸਾਂ, ਪੜ੍ਹਦੀ ਹਰ ਵੇਲੇ 24 ਘੰਟੇ ਸਬਕ ਪੜ੍ਹਦੀ ਸੀ ਇੱਥੇ ਨਮਾਜ਼ ਤੇ ਕੁਰਾਨ ਸ਼ਰੀਫ ਯਾਸੀਨ ਨਾਲ ਪੜ੍ਹਦੀ ਰਹਿੰਦੀ। ਇੱਕ ਤੇ ਹੋ ਗਈ ਨਾ ਇਹ ਕਰਾਮਤ ਕਿ ਜਦੋਂ ਹਿੰਦੂ ਪਟਵਾਰੀ ਨੇ ਕਿਹਾ ਕਿ ਬਾਬੇ ਕੁੱਲੀ ਨੂੰ ਅੱਗ ਲਾ ਦਿਓ, ਹਾਂਜੀ ਹਾਂਜੀ, ਫਿਰ ਉਹ ਕੁੱਲੀ ਪੀਰ ਨਾ ਫਿਰ ਇੰਜ ਜਦੋਂ ਪਿਆ? ਨਹੀਂ ਉਹ ਕੱਖਾਂ ਦੀ ਭਾਜੀ ਉਦੋਂ ਮਕਾਨ ਨਹੀਂ ਸਨ ਹੈਗੇ, ਉਦੋਂ ਕੱਖਾਂ ਦੀ ਕੁੱਲੀ ਬਣਾਈ ਸੀ ਸਰਕੜੇ ਦੀ, ਇਹਨੂੰ ਕੁੱਲੀ ਜਾਂਦੇ ਹਨਗੇ ਕੱਖਾਂ ਦੀ ਜਿਹੜੀ ਝੁੱਗੀ ਜੀ। ਅੱਛਾ। ਤੇ ਕੁੱਲੀ ਵਿੱਚ ਬਾਬੇ ਹੋਰੀ ਬੈਠੇ ਬਾਤ ਕਰਦੇ ਸਨ ਤੇ ਲੋਕਾਂ ਕਿਹਾ ਕੁੱਲੀ ਪੀਰ ਕੁੱਲੀ ਪੀਰ। ਕੁੱਲੀ ਪੀਰ ਹਾਂਜੀ, ਕੱਖਾਂ ਦੀ ਕੁੱਲੀ ਦੀ ਬਾਰੀ ਨਾਲ। ਤੇ ਨਾਮ ਇਹਨਾਂ ਦਾ ਅਲਾਦੀਨ। ਅਲਾਦੀਨ ਹੈ। ਹਾਂਜੀ ਅਲਾਦੀਨ ਅਲ ਮਰੂਫ ਚਿਸ਼ਤੀ ਕਾਦਰੀ। ਕੁੱਲੀ ਪੀਰ। ਹਾਂਜੀ। ਲਓ ਜੀ ਤੁਸੀਂ ਨਾਜ਼ਰੀਨ ਵੇਖਿਆ ਹੈ
ਕਿ ਅਸੀਂ ਜਿਸ ਦਰਗਾਹ ਸ਼ਰੀਫ ਤੇ ਬੈਠੇ ਆ ਇਹਨਾਂ ਦੀ ਤਾਰੀਖ ਔਰ ਇਹਨਾਂ ਦੀ ਜਿਹੜੀ ਹਾਂਜੀ ਇੱਕ ਕਰਾਮਤ ਦੱਸੀ ਹੈ। ਬਾਕੀ ਉਹ ਕਹਿ ਰਹੇ ਨੇ ਕਿ ਸਾਡੇ ਵੱਡਿਆਂ ਨੂੰ ਪਤਾ ਸੀ ਤੇ ਜੋ ਕੁਛ ਇੱਥੇ ਲੋਕ ਆਉਂਦੇ ਨੇ ਆਪਣੀਆਂ ਮੰਨਤਾਂ ਮੁਰਾਦਾਂ ਲੈ ਕੇ ਹਾਂਜੀ ਹਾਂਜੀ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਤੇ ਇੱਥੇ ਉਹ ਹਜ਼ਾਰਾਂ ਦੀ ਤਾਦਾਦ ਨਾਲ ਇਹਨਾਂ ਦਾ ਆਣ ਕੇ ਮੇਲਾ ਵੀ ਮਨਾਉਂਦੇ ਨੇ। ਬੜਾ ਤੇ ਜਿਹੜਾ ਤੁਸੀਂ ਇੱਥੇ ਮੇਲਾ ਕਰਾਉਂਦੇ ਹੋ ਉਹ ਇਹ ਪੈਲੀਆਂ ਜਿਹੜੀਆਂ ਨੇ ਹਾਂਜੀ ਇੱਥੇ ਝੂਲੇ ਵਗੈਰਾ ਲੱਗਦੇ ਨੇ, ਕਿਸ ਕੈਟਾਗਰੀ ਦਾ ਤੁਸੀਂ ਮੇਲਾ ਕਰਾਉਂਦੇ ਹੋ? ਥੋੜਾ ਜਰਾ ਇਹ ਸਾਡੇ ਵੇਖਣ ਵਾਲਿਆਂ ਨੂੰ ਦੱਸੋ। ਜੋ ਨਾ ਝੂਲਿਆਂ ਵਾਲਾ ਦਾ ਆਖਿਆ ਹੁੰਦਾ ਨਾ ਕਿ ਸਾਡਾ ਫਲਾਣੀ ਤਰੀਕ ਨੂੰ ਮੇਲਾ ਹੈ ਬਾਬੇ ਹੋਰਾਂ ਦਾ, ਉਹ ਫਿਰ ਝੂਲਿਆਂ ਵਾਲੇ ਤੇ ਆ ਜਾਂਦੇ ਨੇ, ਬੇੜੇ ਬੂੜੇ ਵਾਲੇ ਪਹਿਲਾਂ ਵੀ ਆ ਜਾਂਦੇ ਨੇ ਮੇਰੇ ਕੋਲ 10 ਦਿਨ ਮਹੀਨਾ ਪੁੱਛਦੇ ਆਣਗੇ। ਮੈਂ ਉਹਨਾਂ ਨੂੰ ਦੱਸ ਦੇਣਾ ਥਾਂ ਪੈਲੀ ਕਿ ਇੱਥੇ ਤੁਸੀਂ ਲਾਉਣੀਆਂ ਦੁਕਾਨਾਂ ਆਣਗੇ ਭਾਜੀ, ਉਹ ਫਿਰ ਆਣ ਕੇ ਲਾ ਲੈਂਦੇ ਨੇ। ਜਲੇਬੀਆਂ ਵਾਲੇ ਆ ਜਾਂਦੇ, ਦੂਜੇ ਤੀਜੇ ਆ ਜਾਂਦੇ, ਫਿਰ ਦੇਗਾਂ ਵਾਲੇ ਆ ਜਾਂਦੇ ਮੁੰਡੇ ਜਿਹਨਾਂ ਲੰਗਰ ਪਕਾਉਣਾ। ਉਹਨਾਂ ਆਖਿਆ ਭਾਜੀ ਮੈਂ 2 ਦੇਗਾਂ ਪਕਾ ਕੇ ਇੱਥੇ ਵੰਡਣੀਆਂ ਨੇ। ਉਹ ਆਖਿਆ ਮੈਂ ਭਟੂਰੇ ਕੱਢ ਕੇ ਲਾਉਣੇ ਨੇ ਇੱਥੇ। ਕੋਈ ਆਖੇਗਾ ਮੈਂ ਚਾਹ ਦਾ ਲੰਗਰ ਚਲਾ ਦਿਆਂਗਾ, ਕੋਈ ਸੇਵੀਆਂ ਦਾ ਚਲਾ ਦਿੰਦਾ ਇੱਥੇ ਲੰਗਰ ਰਾਤ। ਤਾਂ ਫਿਰ ਇਸ ਤਰ੍ਹਾਂ ਮੁੰਡੇ ਕਰਦੇ ਨੇ ਉਹ ਵੀ ਰਾਤ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਪਟਵਾਰੀ ਹਿੰਦੂ ਸੀ ਹਾਂਜੀ ਤੇ ਉਹ ਜਹਾਲਤ ਦਾ ਦੌਰ ਸੀ ਉਦੋਂ, ਕਿਉਂਕਿ ਵਲੀ ਅੱਲਾ ਆਏ ਉਦੋਂ ਨੇ ਹਾਂ ਪੰਜਾਬ ਦੇ ਹਾਂਜੀ ਐਸ ਬਰੇ ਸਗੀਰ ਜੇ ਹਾਂਜੀ ਇਹਨਾਂ ਨਾਲ ਕਿ ਇਸਲਾਮ ਦੀਨ ਫੈਲਾਇਆ ਹਾਂਜੀ ਤੇ ਫਿਰ ਹਿੰਦੂ ਵੀ ਆਂਦੇ ਹੋਣਗੇ ਇਹਨਾਂ ਦੇ ਮੇਲੇ ਤੇ। ਅੱਜ ਤੋਂ ਪਿੱਛੇ ਜਾਈਏ ਤੇ ਆਹੋ ਆਉਂਦੇ ਹੋਣਗੇ। ਹੁਣ ਸਾਨੂੰ ਤਾਂ ਅਸੀਂ ਤਾਂ ਉਦੋਂ ਕੋਈ ਹੈਗੇ ਥੋੜੇ ਹਾਂ ਨਾਲੇ ਵੱਡੇ ਤਾਂ ਦੱਸਦੇ ਹੋਣਗੇ ਨਾ। ਵੱਡੇ ਥੋੜੇ ਨੇ ਉਦੋਂ ਫਿਰ ਮਾਂ ਉਹਦਾ ਹਿੰਦੂ ਵੀ ਸਿੱਖ ਵੀ ਸਿੱਖ ਹਿੰਦੂ ਇਕੱਠੇ ਦੇ ਇੱਥੇ ਹੁੰਦੇ ਸੀ ਜਿਸ ਤਰ੍ਹਾਂ ਬਾਕੀ ਮੈਂ ਇਕੱਠਾ ਲੇਗਾ। ਜੇ ਤੁਸੀਂ ਇਹ ਗੁੰਬਦ ਕਿਦੋਂ ਬਣਾਇਆ ਆ? ਇਹਨੂੰ ਆ ਤੀਸਰਾ ਸਾਲ ਜੇ ਵੱਡਾ ਕੀਤਾ ਆ? ਵੱਡਾ ਕੀਤਾ ਹਾਂਜੀ। ਹਾਂ, ਇਸ ਤੋਂ ਪਹਿਲੇ ਮਤਲਬ ਛੋਟਾ ਸੀ ਸਹੀ ਹੈ। ਉਹ ਚਾਰ ਦੀਵਾਰੀ ਨੂੰ ਤਾਂ ਬੜੀ ਦੇਰ ਹੋ ਗਈ ਹੋਣੀ। ਉਹ ਵੀ ਛੋਟੀ ਸੀ ਅੱਛਾ ਤੇ ਛੋਟਾ ਜਿਹਾ ਵਿਹੜਾ ਸੀ, ਫਿਰ ਵੱਡਾ ਕਰ ਦਿੱਤਾ ਵਿਹੜਾ ਵੀ। ਹੁਣ ਤੇ ਗੁੰਮਸ ਵੀ ਵੱਡਾ ਕੀਤਾ ਤੇ ਵਿਹੜਾ ਹੀ ਵੱਡਾ ਕਰਤਾ। ਉਹ ਛੋਟੇ ਜਿਹਾ ਇੰਨਾ ਕੁ ਵਿਹੜਾ ਛੋਟਾ ਜਿਹਾ ਇੰਨਾ ਕੁ ਤੇ ਹੁਣ ਉਹ ਫਿਰ ਕੱਢ ਕੁੜੇ ਕੰਨਾਂ ਸਾਰੀਆਂ ਤੋੜੇ ਪੜੇ ਤਾਂ ਫਿਰ ਵੱਡਾ ਇਹ ਬਰਾਂਡੇ ਬਰੁੰਡੇ ਬਣਾਏ ਨੇ ਹਾਂਜੀ। ਮਹਿਮਾਨ ਜਿਹੜੇ ਆਉਂਦੇ ਨੇ ਮੇਲੇ ਤੇ। ਹਾਂ ਮੇਲੇ ਤੋਂ ਉਸਰਾ ਅੱਗੇ ਪਿੱਛੇ ਮੀਂਹ ਕਣੀਆਂ ਦੇ ਵਿੱਚ ਬਹਿ ਬੂ ਜਾਂਦਾ ਕੋਈ ਨਾ ਕੋਈ। ਲਓ ਨਾਜ਼ਰੀਨ, ਅਸੀਂ ਤੁਹਾਨੂੰ ਵਹਾਨੇ ਆ ਥੋੜਾ ਜਿਹਾ ਹੱਥਾ ਮੁਬਾਰਕ ਜਿਹੜਾ ਆ ਇਸ ਦਰਗਾਹ ਦਾ। ਤੁਸੀਂ ਦੇਖੋਗੇ ਯਕੀਨਨ ਤੁਹਾਨੂੰ ਬਹੁਤ ਅੱਛਾ ਲੱਗੇਗਾ ਕਿ ਅਸੀਂ ਜਿਸ ਜਗ੍ਹਾ ਤੇ ਤੁਹਾਨੂੰ ਦਰਬਾਰ ਸ਼ਰੀਫ ਵਹਾਉਣ ਵਾਸਤੇ ਆਏ ਆ, ਇਹ ਜਿਹੜੀ ਜਗ੍ਹਾ ਹੈ ਤੁਹਾਨੂੰ ਪਹਿਲੇ ਵੀ ਦੱਸਿਆ ਹੈ ਕਿ ਪਿਛਲੇ ਬੰਨੇ ਬਾਰਡਰ ਹੈ, ਜਿਹੜਾ ਵਾਗਾ ਬਾਰਡਰ ਹੈ। ਹਾਂਜੀ, ਤੇ ਉਹ ਨਾਲ ਹੀ BRB ਨਹਿਰ ਹੈ ਜਿਹੜੀ, ਉਸ ਤੋਂ ਪਿੱਛੇ ਜਿਹੜਾ ਸਾਰਾ ਇਹ ਬਾਰਡਰ ਏਰੀਆ ਆ। ਪਿੱਛੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਜਾਮਨੂ ਦੇ ਦਰਖਤ ਨੇ ਔਰ ਇੱਥੇ ਅੰਬ ਲੱਗੇ ਨੇ। ਹਾਂ ਹਾਂ ਔਰ ਇਹ ਜਿਹੜੇ ਅੰਬਾਂ ਦੇ ਦਰਖਤ ਨੇ, ਇਹ ਅੰਬ ਜਿਹੜਾ ਇਹਦੇ ਬਾਰੇ ਤਾਰੀਖ ਹੀ ਕਿਹਾ ਗਿਆ ਕਿ ਅਗਰ ਅੱਜ ਮੈਂ ਲਾਵਾਂ ਤੇ ਮੇਰੇ ਆਉਣ ਵਾਲੀ ਨਸਲ ਅੱਗੋਂ ਤਾਂ ਫਲ ਖਾਏਗੀ। ਹਾਂਜੀ ਆਉਣ ਵਾਲੀ ਨਸਲ ਨੇ ਖਾਣਾ ਆ। ਤੇ ਆਪਣੀ ਹੱਥ 'ਚ ਤੁਸੀਂ ਫਲ ਨਹੀਂ ਖਾ ਸਕਦੇ ਅੰਬ ਦਾ, ਕਿਉਂਕਿ ਅੰਬ ਦਾ ਜਿਹੜਾ ਦਰਖਤ ਆ ਬੜਾ ਇੱਕ ਟਾਈਮ ਲੈਂਦਾ ਆ ਵੱਡਾ ਹੋ ਕੇ ਫਲ ਦੇਣ ਲੱਗਿਆ। ਤੇ ਆ ਵੇਖੋ ਤੁਸੀਂ ਦਰਖਤ ਵੀ ਬੜੇ ਕਦੀਮ ਨੇ। ਔਰ ਇਹ ਪਿੱਛੇ ਤੁਸੀਂ ਵੇਖੋ ਕਿ ਪੈਲੀਆਂ ਨੇ ਜਿੱਥੇ ਕਣਕ ਬੀਜੀ ਹੈ, ਬਰਸੀਨ ਬੀਜੀ ਹੈ, ਉਹ ਮਗਰ BRB ਨਹਿਰ ਦਾ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਕਿ। ਉਸ ਤੋਂ ਬਾਅਦ ਇੱਥੇ ਬੜੇ ਬੜੇ ਸੋਹਣੇ ਕਬੂਤਰ ਨੇ ਬਾਬਿਆਂ ਨੇ ਰੱਖੇ ਜਿਹੜੇ ਕਿ ਇਹਨਾਂ ਨੂੰ ਦਾਣਾ ਸ਼ਾਣਾ ਪਾ ਰਹੇ ਨੇ। ਤੇ ਆ ਹੁਣ ਤੁਹਾਨੂੰ ਅੰਦਰ ਦਰਬਾਰ ਸ਼ਰੀਫ ਲੈ ਕੇ ਜਾਂਦੇ ਆ। ਦਰਬਾਰ ਸ਼ਰੀਫ ਦੇ ਅੰਦਰ ਤੁਹਾਨੂੰ ਦਰਬਾਰ ਸ਼ਰੀਫ ਦੀ ਜਿਹੜੀ ਨਾ ਢੇਰੀ ਮੁਬਾਰਕ ਦੀ ਜ਼ਿਆਰਤ ਵੀ ਕਰਾਉਂਦੇ ਆ। ਲਓ ਜੀ, ਇਹ ਤੁਸੀਂ ਜਿਹੜੀ ਬਾਬਾ ਹੋਰਾਂ ਦੀ ਢੇਰੀ ਮੁਬਾਰਕ ਦੀ ਜ਼ਿਆਰਤ ਕਰੋ। ਇਹਨਾਂ ਦੇ ਮਾਸ਼ਾਅੱਲਾ ਅੰਦਰ ਮਜ਼ਾਰ ਸ਼ਰੀਫ ਅੰਦਰ ਤੁਹਾਨੂੰ ਅਸੀਂ ਵਹਾ ਰਹੇ ਹਾਂ। ਨਜ਼ਾਰੇ ਬਾਬੇ ਦੇ ਹੈ ਬਣਾ। ਬਾਬਾ ਜੀ ਸਰਕਾਰ ਅਲਾਦੀਨ ਰਹਿਮਤੁल्लाह ਅਲੈਹ ਚਿਸ਼ਤੀ ਕਾਦਰੀ, ਇਹ ਇਹਨਾਂ ਦਾ ਮਜ਼ਾਰ ਸ਼ਰੀਫ ਹੈ ਜੀ। ਇਹ ਤੁਸੀਂ ਵੇਖ ਰਹੇ ਹੋ ਅੰਦਰੂਨੀ ਮੰਜ਼ਰ ਮਜ਼ਾਰ ਦਾ। ਇੱਥੇ ਮਾਸ਼ਾਅੱਲਾ ਕੁਰਾਨ ਮਜੀਦ ਸਪਾਰੇ, ਸੂਰਜ ਯਾਸੀਨ, ਅੱਲਾ ਦਾ ਕਲਾਮ ਪਿਆ। ਜਿਹੜੇ ਆਉਣ ਵਾਲੇ ਜ਼ਾਇਰੀਨ ਨੇ ਉਹ ਪੜ੍ਹਦੇ ਨੇ ਤੇ ਆਪਣੇ ਦਿਲੀ ਮੁਰਾਦਾਂ ਲੈਂਦੇ ਨੇ। ਦਰਬਾਰੇ ਆਲੀਆ ਹਜ਼ਰਤ ਸਾਈਂ ਅਲਾਦੀਨ ਅਲ ਮਸ਼ਹੂਰ ਕੁੱਲੀ ਪੀਰ ਵਾਲੀ ਸਰਕਾਰ, ਇਹ ਯਕੀਨਨ ਜਿਹੜੇ ਇਹਨਾਂ ਦੇ ਮਾਨੀ ਹੋਣਗੇ ਉਹ ਇਹਨਾਂ ਨੂੰ ਜਾਣਦੇ ਵੀ ਹੋਣਗੇ ਔਰ ਇੱਥੇ ਆਣ ਕੇ ਉਹ ਮੇਲਾ ਵੀ ਉਹਨਾਂ ਦਾ ਵੇਖ ਕੇ ਜਾਂਦੇ ਹੋਣਗੇ। ਮੇਲਾ ਇਹਨਾਂ ਦਾ ਹਰ ਸਾਲ ਜਿਹੜਾ ਹੁੰਦਾ ਹੈ, ਕਿਹੜੀ ਤਰੀਕ ਨੂੰ ਹੁੰਦਾ ਹੈ? 10ਵੇਂ ਮਹੀਨੇ ਅੱਸੂ ਚ। ਅੱਸੂ ਦੀ ਕਿਹੜੀ ਤਰੀਕ ਹੈ? 8-9 ਤਰੀਕ ਆ ਜਾਂਦੀ, 10 ਆ ਜਾਂਦੀ ਕਰੇ। 8 9 10 ਅੱਸੂ ਦੀ ਵਿੱਚ। ਇੱਥੇ ਗਏ
ਮੁਹੰਮਦ ਆਰਫ ਸਰਦਾਰ ਸਾਹਿਬ, ਤੁਸੀਂ ਸਾਨੂੰ ਇੱਥੇ ਅੱਲਾ ਦਾ ਕੋਈ ਬਜ਼ੁਰਗਾਂ ਦਾ ਕੋਈ ਕਲਾਮ ਸੁਣਾਓ ਤੇ ਫਿਰ ਅਸੀਂ ਇਜਾਜ਼ਤ ਲਈਏ। ਤੇ ਮੈਂ ਅਖੀਰ ਤੇ ਤੁਹਾਨੂੰ ਬਾਬਾ ਫਰੀਦੋ ਸ਼ਕਰਗੰਜ ਦਾ ਇੱਕ ਸ਼ੇਰ ਸੁਣਾਵਾਂਗਾ। ਫਰੀਦਾ ਰੋਟੀ ਤੇਰੀ ਕਾਠ ਦੀ ਤੇ ਲਾਵੇ ਤੇਰੀ ਭੁੱਖ, ਫਰੀਦਾ ਰੋਟੀ ਤੇਰੀ ਕਾਠ ਦੀ ਤੇ ਲਾਵੇ ਤੇਰੀ ਭੁੱਖ, ਜਿਨ੍ਹਾਂ ਨੇ ਖਾਧੀਆਂ ਚੋਪੜੀਆਂ ਉਹਨਾਂ ਨੂੰ ਬਹੁਤੇ ਦੁੱਖ। ਤੁਸੀਂ ਦੇਖ ਰਹੇ ਹੋ ਕੁੱਲੀ ਪੀਰ ਸਰਕਾਰ ਦਾ ਜਿਹੜਾ ਦਰਬਾਰ ਸ਼ਰੀਫ ਹੈ, ਔਰ ਪਿੱਛੇ ਮੇਰੇ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਲੱਕੜਾਂ ਦਾ ਢੇਰ ਲੱਗਾ ਆ, ਇਹ ਬਾਲਣ ਜਿਹੜਾ ਆ ਇਹ ਪੂਰਾ ਸਾਲ ਇਕੱਠਾ ਕੀਤਾ ਜਾਂਦਾ ਹੈ ਤੇ ਜਦੋਂ ਇੱਥੇ ਮੇਲਾ ਹੁੰਦਾ ਹੈ ਤੇ ਫਿਰ ਇਹ ਦੀਗਾਂ ਪੱਕਦੀਆਂ ਨੇ, ਇਸ ਬਾਲਣ ਦੇ ਨਾਲ ਦੀਗਾਂ ਪਕਾਈਆਂ ਜਾਂਦੀਆਂ ਨੇ ਤੇ ਇਹ ਜਿਹੜਾ ਬਾਲਣ ਹੈ ਇਹ ਸਾਰਾ ਦੀਗਾਂ ਪਕਾਉਣ ਦੇ, ਲੰਗਰ ਪਕਾਉਣ ਦੇ ਕੰਮ ਕੀਤਾ ਆਉਂਦਾ ਆ। ਤੇ ਇਹ ਤੁਸੀਂ ਵੇਖਿਆ ਆ ਕਿ ਸੋਹਣੇ ਸੋਹਣੇ ਦਰਖਤ ਲਾ ਕੇ ਏਡਾ ਪਿਆਰਾ ਮਾਹੌਲ ਬਣਾ ਕੇ ਜਿਹੜੇ ਇੱਥੇ ਬੈਠੇ ਨੇ ਇਹ ਇਹਨਾਂ ਨਾਲ ਮੁਹੱਬਤ ਕਰਨ ਵਾਲੇ ਲੋਕ ਨੇ, ਜਿਹੜੇ ਕਿ ਇਹਨਾਂ ਦੇ ਮਾਨੀ ਨੇ। ਇਹ ਪਿੱਛੇ ਤੁਸੀਂ ਵੇਖ ਸਕਦੇ ਹੋ ਪੈਲੀਆਂ ਵੀ ਨੇ, ਇਹ ਪੈਲੀਆਂ ਵੀ ਦਰਬਾਰ ਸ਼ਰੀਫ ਦੀਆਂ ਨੇ। ਇੱਥੇ ਉਹਨਾਂ ਨੇ ਜਿਹੜਾ ਆ ਉਹ ਕੋਈ ਥੋਮ ਗੰਢਾ ਲਾਇਆ ਆ, ਇਹ ਵੇਖ ਸਕਦੇ ਹੋ ਤੁਸੀਂ, ਇਹ ਥੋਮ ਲੱਗਾ ਆ, ਇਹ ਵੀ ਦਰਬਾਰ ਸ਼ਰੀਫ ਦੀ ਪੈਲੀ ਹੈ, ਇਹ ਵੀ ਨਾਲ ਦਰਬਾਰ ਸ਼ਰੀਫ ਦੀ ਪੈਲੀਆਂ ਨੇ। ਇੱਥੇ ਵੀ ਉਹ ਵਾਈ ਬੀਜੀ ਕਰਦੇ ਨੇ ਤੇ ਜਿਹੜੀ ਵੀ ਚੀਜ਼ਾਂ ਇੱਥੇ ਉਗਾਉਂਦੇ ਨੇ। ਇਹ ਪਿੱਛੇ ਹੋਰ ਵੀ ਚੀਜ਼ਾਂ ਲੱਗੀਆਂ ਨੇ, ਇਹ ਮਿਰਚਾਂ ਲੱਗੀਆਂ ਨੇ, ਉਹ ਟਮਾਟਰ ਲੱਗੇ ਨੇ। ਮਤਲਬ ਇਸ ਤਰ੍ਹਾਂ ਕਰਕੇ ਉਹਨਾਂ ਨੇ ਇੱਕ ਨਾ ਨਿਜ਼ਾਮ ਬਣਾਇਆ ਹੈ ਆਪਣਾ ਕਿ ਜਿਹੜਾ ਵੀ ਕੋਈ ਇੱਥੇ ਆਉਣ ਜਾਣ ਵਾਲਾ ਆ, ਜਿਹੜਾ ਕੋਈ ਇਹਨਾਂ ਦਾ ਮਾਨੀ ਆ, ਉਹਨਾਂ ਦੀ ਇਹ ਖਿਦਮਤ ਸੇਵਾ ਵੀ ਕਰਦੇ ਨੇ, ਇਹਨਾਂ ਨੂੰ ਇਹ ਚੀਜ਼ਾਂ ਦਿੰਦੇ ਵੀ ਨੇ। ਚਿਰਾਗ ਬੱਤੀ ਕੀਤੀ ਜਾਂਦੀ ਹੈ। ਆ ਜਾਓ ਚਾਚਾ ਜੀ, ਇੱਥੇ ਚਿਰਾਗ ਬੱਤੀ ਬਾਲਦੇ ਹੋ? ਆਹੋ ਮਾਸ਼ਾਅੱਲਾ। ਕੱਲ ਜੁਮੇਰਾਤ ਸੀ ਨਾ, ਕੱਲ ਬਾਲੀਆਂ ਹਨ। ਕੱਲ ਜੁਮੇਰਾਤ ਸੀ, ਜੁਮੇਰਾਤ ਨੂੰ ਸਾਰੀ ਗੱਲ ਜੁਮੇਰਾਤ ਚਿਰਾਗ ਬੱਤੀ ਹੁੰਦੀ ਹੈ ਇੱਥੇ। ਆਹੋ ਬੜੀ ਇਹ ਮਾਸ਼ਾਅੱਲਾ ਦੀਵੇ ਪਏ ਨੇ, ਉਹ ਤੇ ਅਗਰਬੱਤੀਆਂ ਲਾਈਆਂ ਜਾਂਦੀਆਂ ਨੇ। ਤੇ ਇਹ ਮਾਸ਼ਾਅੱਲਾ ਜਿਹੜਾ ਕਿ ਇਹਨਾਂ ਦੇ ਮਾਨੀਆਂ ਨੇ ਉਹਨਾਂ ਲਿਆ ਕੇ ਲਾਏ ਨੇ, ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ ਹੈ ਉਹਨਾਂ ਨੇ। ਹਾਂਜੀ ਕਿੱਡੀ ਕਢਾਈ ਕਰਕੇ ਨਾਮ ਮਾਸ਼ਾਅੱਲਾ ਲਿਖੇ ਨੇ। ਤੇ ਇਹ ਤੁਸੀਂ ਵੇਖ ਰਹੇ ਹੋ ਕਿ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਕਿ ਜਿਹੜਾ ਸਾਡਾ ਪੰਜਾਬ ਦਾ ਕਲਚਰ ਆ, ਉਹਦਾ ਵੀ ਇੱਕ ਇਹ ਵੱਡਾ ਹਿੱਸਾ ਹੈ ਸਾਡੇ ਪੰਜਾਬ ਦਾ ਜਿਹੜਾ ਕਲਚਰ ਆ। ਇੱਥੇ ਮੇਲੇ ਹੁੰਦੇ ਨੇ। ਉਹ ਵਕਤ ਸੀ ਜਦੋਂ ਪਾਕਿਸਤਾਨ ਹਿੰਦੁਸਤਾਨ ਨੇ ਸੀ ਬਣਿਆ, ਉਦੋਂ ਲੋਕ ਹਿੰਦੂ ਸਿੱਖ ਮੁਸਲਿਮ ਜਿਹੜੇ ਨੇ ਕਿ ਇਹਨਾਂ ਬਾਬਿਆਂ ਦੇ ਮੇਲੇ ਦੇ ਇਕੱਠੇ ਹੀ ਆਉਂਦੇ ਸਨ, ਇਕੱਠੇ ਹੀ ਖਾਂਦੇ ਪੀਂਦੇ ਸਨ। ਹਾਂਜੀ ਹਾਂਜੀ। ਤੇ ਫਿਰ ਵਕਤ ਜਦੋਂ ਬਦਲਿਆ ਹੈ, ਹੁਣ ਇਸ ਵਕਤ ਤੁਸੀਂ ਦੇਖਦੇ ਹੋ ਕਿ ਇਹ ਜਿਹੜਾ ਕਲਚਰ ਹੈ ਇਹ ਸਾਡੇ ਵਰਗੇ ਬਜ਼ੁਰਗ, ਇਹਨਾਂ ਵਰਗੇ ਬਜ਼ੁਰਗ ਜਿਹੜੇ ਸਾਡੇ ਨਾਲ ਨੇ, ਇਹ ਲੈ ਕੇ ਅਗਾਂਹ ਚੱਲ ਰਹੇ ਨੇ। ਔਰ ਨਸਲ ਦਰ ਨਸਲ ਇਹ ਜਿਹੜਾ ਇਹ ਮੇਲਾ ਵੀ ਇੱਥੇ ਕਰਾਉਂਦੇ ਨੇ ਤੇ ਇਸ ਸਰਕਾਰਾਂ ਦਾ ਜਿਹੜਾ ਵੀ ਇੱਥੇ ਸਿਸਟਮ ਹੈ ਉਹਨੂੰ ਦੇਖਦੇ ਨੇ। ਕਿਉਂਕਿ ਹਾਂਜੀ ਦੇ ਭਾ ਟੁੱਟ ਭੱਜ ਸਾਰਾ ਕਰੀਦਾ ਇੰਤਜ਼ਾਮ ਇਹਦਾ। ਕਿਉਂਕਿ ਅੱਲਾਹ ਵਾਲੇ ਲਿਖਦੇ ਨੇ ਨਾ ਅਮੀਰਾਂ ਦੇ ਨਾ ਵਜ਼ੀਰਾਂ ਦੇ, ਹਾਂ ਸਦਾ ਦੀਵੇ ਬਲਦੇ ਨੇ ਫਕੀਰਾਂ ਦੇ। ਸਦਾ ਫਕੀਰਾਂ ਦੇ। ਤੇ ਫਕੀਰਾਂ ਦੇ ਜਿਹੜੇ ਦੀਵੇ ਨੇ ਇਹ ਕਿਆਮਤ ਤੱਕ ਬਲਦੇ ਰਹਿਣੇ ਨੇ, ਕਿਉਂਕਿ ਇਹਨਾਂ ਨੇ ਅੱਲਾਹ ਦੀ ਰਾਹ ਤੇ ਦੀਨ ਵਾਸਤੇ ਕੰਮ ਕੀਤਾ ਤੇ ਇਨਸਾਨੀਅਤ ਵਾਸਤੇ ਕੰਮ ਕੀਤਾ। ਤੇ ਯਕੀਨਨ ਤੁਹਾਨੂੰ ਸਾਡਾ ਅੱਜ ਦਾ ਜਿਹੜਾ ਵਲੌਗ ਹੈ ਬਹੁਤ ਅੱਛਾ ਲੱਗਿਆ ਹੋਵੇਗਾ। ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਸਾਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼।